पंजाब के 36वें जिले यानी कि चनियोड़ दे विच अगर तुसी गुरुद्वारे हाल जाओगे तो यह चीज़ मिलेगी। यह पालकी स्टाइल। अरे वाह, इन कहते हैं पालकी। वाह, ठीक हो गया ना जी। जे चनियोड़ की गल करिए तो चनियोड़ की गल दे विच सब तो पहले चनियोटी फर्नीचर की गल होती है। नासिर साहब मैनू ये दसो कि किन्ने अरसे तो कर रहे हो? ਅਸੀਂ 35 ਸਾਲ ਤੋਂ ਕਰ ਰਹੇ ਹਾਂ। 35 साल तो। अच्छा, 35 साल तो ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਇਸ ਕੰਮ ਦੇ ਵਿੱਚ ਸਿੱਖਣ ਲਈ ਜਾਂ ਇਸ ਕੰਮ ਦੇ ਵਿੱਚ ਮਹਾਰਤ ਹਾਸਲ ਕਰਨ ਲਈ ਤੁਹਾਨੂੰ ਕਿੰਨਾ ਟਾਈਮ ਲੱਗਿਆ ਸੀ? इंडोज टीवी ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਇਸ ਵੇਲੇ ਮੌਜੂਦ ਹਾਂ ਪੰਜਾਬ ਦੇ 36ਵੇਂ ਜ਼ਿਲ੍ਹੇ ਯਾਨੀ ਕਿ ਚਨਿਓੜ ਦੇ ਵਿੱਚ। दो हज़ार 9 ਚ बनन वाला ਇਹ ਪੰਜਾਬ ਦਾ ਆਖਰੀ ਜ਼ਿਲ੍ਹਾ ਹੈ। ਅਗਰ ਤੁਸੀਂ ਮੈਦਾਨੀ ਇਲਾਕਿਆਂ 'ਚ ਰਹਿੰਦੇ ਹੋ ਤੇ ਤੁਸੀਂ ਚਨਿਓੜ ਜਿਹੜਾ ਹੈ ਉਹ ਲਾਜ਼ਮੀ ਆਓ, ਕਿਉਂਕਿ ਚਨਿਓੜ ਹੈ ਇੱਕ ਵਾਹਿਦ ਇਲਾਕਾ ਹੈ ਜਿੱਥੇ ਤੁਹਾਨੂੰ ਖੇਤ ਖਲਿਆਣ, ਪਹਾੜੀ ਤੇ ਨਦੀ ਯਾਨੀ ਕਿ ਪਾਣੀ ਜਿਹੜਾ ਤੁਹਾਨੂੰ ਇੱਕ ਜਗ੍ਹਾ ਤੇ ਨਜ਼ਰ ਆਏਗਾ। ਇਸ ਦੀ ਖੂਬਸੂਰਤੀ ਦਾ ਸਭ ਤੋਂ ਵੱਡਾ ਇਹ ਜਿਹੜਾ ਪ੍ਰਚਾਰ ਹੈ, ਜਿਹੜਾ ਸਭ ਤੋਂ ਵੱਡਾ ਨਿਸ਼ਾਨ ਜਿਹੜਾ ਹੈਗਾ ਉਹ ਇਹੀ ਹੈ ਕਿ ਇੱਥੇ ਦਰਿਆਏ ਚਨਾਬ, ਉਸ ਤੋਂ ਬਾਅਦ ਇਹਦੀਆਂ ਪਹਾੜੀਆਂ, ਉਸ ਤੋਂ ਬਾਅਦ ਇਹਦੇ ਖੇਤ ਖਲਿਆਣ ਤੇ ਇਸ ਦੇ ਲੋਕ, यानी कि ਜਿਹੜਾ फर्नीचर इंडस्ट्री हैगी है ਉਹਦੇ ਨਾਲ ਲੋਕ ਜਿਹੜੇ ਨੇ ਉਹ ਕਨੈਕਟਡ ਨੇ। ਉਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਇਹਦੀ ਤਾਰੀਖ ਦੀ, ਇਹਦੀ ਹਿਸਟਰੀ ਦੀ, ਤੇ ਇਹਦੀ ਹਿਸਟਰੀ ਬੜੀ ਜ਼ਬਰਦਸਤ ਹੈ ਕਿਉਂਕਿ 326-27 ਕਬਲੇ ਮਸੀਹ ਯਾਨੀ ਕਿ ਸਿਕੰਦਰ ਯੂਨਾਨੀ ਦੇ ਦੌਰ ਦੇ ਵਿੱਚ ਇੱਥੇ ਚੰਦਰਗੁਪਤ ਮੌਰੀਆ ਦੀ ਜਿਹੜੀ ਰਾਣੀ ਸੀ ਜਿਹਦਾ ਨਾਮ ਚੰਦਨ ਸੀ, ਉਹ ਇੱਥੇ ਆਣ ਕੇ ਸ਼ਿਕਾਰ ਕਰਦੇ ਸੀ। ਤੇ ਸ਼ਿਕਾਰ ਕਰਨ ਲਈ ਉਹਨਾਂ ਨੇ ਇੱਕ ਕਲਾ ਤਮੀਲ ਕੀਤਾ ਸੀ ਜਿਸ ਕਲੇ ਦਾ ਨਾਮ ਸੀ ਚੰਦਨ ਯੋੜ, ਯਾਨੀ ਕਿ ਚੰਦਨ ਯੋੜ, ਚੰਦਨ ਦੇ ਲੁਕਣ ਦੀ ਜਗ੍ਹਾ। ਤੇ ਅਗਰ ਅਸੀਂ ਸੰਸਕ੍ਰਿਤ ਪੜ੍ਹੀਏ ਜਾਂ ਹਿੰਦੀ ਪੜ੍ਹੀਏ ਤੇ ਉਹਦੇ ਵਿੱਚ ਜਿਹੜਾ ਚੰਦਨ ਯੋੜ ਹੈਗਾ ਉਹਦਾ ਮਤਲਬ ਇਹ ਹੈਗਾ ਕਿ ਸੰਦਲ, ਤੇ ਸੰਦਲ ਦਾ ਮਤਲਬ ਜਿਹੜਾ ਹੈਗਾ ਉਹ ਖੁਸ਼ਬੂ ਹੈਗੀ ਹੈ, ਤੇ ਚੰਦਨ ਯੋੜ ਤੋਂ ਇਸ ਸ਼ਹਿਰ ਦਾ ਨਾਮ ਚਨਿਓੜ ਪੈ ਗਿਆ। ਅਸੀਂ ਇਸ ਵੇਲੇ ਜਿਹੜਾ ਹੈਗਾ ਉਹ ਚਨਿਓੜ ਦੇ ਇੱਕ ਪੁਲ ਦੇ ਉੱਤੇ ਖੜੇ ਹਾਂ ਜਿੱਥੇ ਦਰਿਆਏ ਚਨਾਬ ਜਿਹੜਾ ਹੈ ਉਹ ਥੱਲੇ ਵੇ, ਉਸ ਤੋਂ ਬਾਅਦ ਪਹਾੜੀ ਜਿਹੜੀ ਹੈ ਉਹ ਸਾਡੇ ਪਿੱਛੇ ਨੇ, ਖੇਤ ਖਲਿਆਣ ਜਿਹੜੇ ਹੈਗੇ ਨੇ ਉਹ ਸਾਡੇ ਸੱਜੀ ਸਾਈਡ ਤੇ ਮੌਜੂਦ ਨੇ। ਤੇ ਇਸ ਸ਼ਹਿਰ ਦੀ ਸਭ ਤੋਂ ਵੱਡੀ ਖੂਬਸੂਰਤੀ ਜਿਹੜੀ ਹੈ ਉਹ ਇਹੀ ਤਿੰਨ ਚੀਜ਼ਾਂ ਨੇ। ਲੇਕਿਨ ਜੇ ਚਨਿਓੜ ਦੀ ਗੱਲ ਕਰੀਏ ਤੇ ਚਨਿਓੜ ਦੀ ਗੱਲ ਦੇ ਵਿੱਚ ਸਭ ਤੋਂ ਪਹਿਲੇ ਚਨਿਓਟੀ ਫਰਨੀਚਰ ਦੀ ਗੱਲ ਹੁੰਦੀ ਹੈ। ਚਨਿਓੜ ਦਾ ਉਹ ਫਰਨੀਚਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ना सिर्फ चनियोड़ के फर्नीचर की वजह तो चनियोड़ मशहूर है, बल्कि चनियोड़ के फर्नीचर की सब तो बड़ी खासियत ये कि 6 लाख लोग इहदी इंडस्ट्री के नाल जुड़े हुए ने। 6 लाख लोगों के खानदान जिहड़ा हैगा वो इस इंडस्ट्री के नाल कनैक्टेड है। असीं तुहानूं चनियोड़ का फर्नीचर जिहड़ा हैगा
ਹਾਂਜੀ ਜੀ, ਹਿਸਟੋਰੀਕਲ ਸ਼ਹਿਰ ਚਨਿਓਟ ਜਿਹੜਾ ਹੈਗਾ, ਜਿਹਦੀ ਹਿਸਟਰੀ ਤੁਹਾਨੂੰ ਅਸੀਂ ਦੱਸੀ ਸੀ ਕਿ ਚੰਦਰਗੁਪਤ ਮੌਰੀਆ ਜਿਹੜੀ ਉਹਨਾਂ ਦੀ ਰਾਣੀ ਦੇ ਨਾਲ ਜਾ ਕੇ ਰਿਲੇਟ ਹੁੰਦੀ ਹੈ। ਲੇਕਿਨ ਚਨਿਓਟ ਦਾ ਨਾਮ ਅਗਰ ਤੁਸੀਂ ਕਿਸੇ ਵੀ ਪਾਕਿਸਤਾਨੀ ਦੇ ਅੱਗੇ ਲੋਗੇ, ਕਿਸੇ ਵੀ ਪਾਕਿਸਤਾਨ ਦੇ ਵਾਸੀ ਅੱਗੇ ਲੋਗੇ, ਤੇ ਸਭ ਤੋਂ ਪਹਿਲੇ ਇਹ ਗੱਲ ਆਖੇਗਾ ਕਿ ਚਨਿਓਟ ਦੀ ਸਭ ਤੋਂ ਵਧੀਆ ਚੀਜ਼ ਤੇ ਸਭ ਤੋਂ ਮਸ਼ਹੂਰ ਚੀਜ਼ ਜਿਹੜੀ ਹੈ ਉਹ ਚਨਿਓਟ ਦਾ ਫਰਨੀਚਰ ਹੈ। ਅਸੀਂ ਇਸ ਵੇਲੇ ਪਾਕਿਸਤਾਨ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਚਨਿਓਟ 'ਚ ਮੌਜੂਦ ਆ, ਜਿੱਥੇ ਤੁਸੀਂ ਸੂਈ ਤੋਂ ਲੈ ਕੇ ਤੇ ਹੈਲੀਕਾਪਟਰ ਤੱਕ ਦੇ ਵੱਡੇ ਵੱਡੇ ਕਿਸਮ ਦੇ ਫਰਨੀਚਰ ਜਿਹੜੇ ਨੇ ਉਹ ਤੁਹਾਨੂੰ ਇੱਥੇ ਨਜ਼ਰ ਆਣਗੇ। ਇੱਥੇ ਬੜੇ ਬੜੇ ਖੂਬਸੂਰਤ ਡਿਜ਼ਾਈਨ, ਬੜੇ ਬੜੇ ਆਲਾ ਕਿਸਮ ਦੀ ਕ੍ਰੀਏਟੀਵਿਟੀ, ਤਖਲੀਕੀ ਕੰਮ ਜਿਹੜਾ ਹੈਗਾ ਉਹ ਵੀ ਤੁਹਾਨੂੰ ਨਜ਼ਰ ਆਏਗਾ। ਇਸ ਇੰਡਸਟਰੀ ਦੇ ਨਾਲ ਨਾਜ਼ਰੀਨ ਤੁਹਾਨੂੰ ਦੱਸਦੇ ਚੱਲੀਏ ਕਿ ਡਾਇਰੈਕਟਲੀ ਤੇ ਇਨਡਾਇਰੈਕਟਲੀ 6 ਲੱਖ ਲੋਕ ਜਿਹੜੇ ਨੇ ਉਹਦੇ ਨਾਲ ਜੁੜੇ ਹੋਏ ਨੇ। 6 ਲੱਖ ਲੋਕਾਂ ਦਾ ਘਰ ਜਿਹੜਾ ਹੈਗਾ ਉਹ ਇਸ ਲੱਕੜੀ ਦੇ ਨਾਲ, ਇਸ ਟਾਹਲੀ ਦੇ ਫਰਨੀਚਰ ਦੇ ਨਾਲ ਚੱਲਦਾ ਪਿਆ ਹੈ। ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਅਸੀਂ ਤੁਹਾਨੂੰ ਵਿੰਡੋਜ਼ ਟੀਵੀ ਆਸਟ੍ਰੇਲੀਆ ਦੀ ਸਪੈਸ਼ਲ ਨਸ਼ਰੀਆਤ ਦੇ ਵਿੱਚ ਵਿਖਾਵਾਂਗੇ ਕਿ ਕਿਸ ਤਰ੍ਹਾਂ ਬਣਦਾ ਹੈ ਚਨਿਓਟ ਦਾ ਫਰਨੀਚਰ। ਜੀ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਇੰਡੋਜ਼ ਟੀਵੀ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਾਕਿਸਤਾਨ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ, ਜਿਹਦੇ ਵਿੱਚ ਫਰਨੀਚਰ ਜਿਹੜਾ ਹੈਗਾ ਨਾ ਸਿਰਫ ਪਾਕਿਸਤਾਨ ਦੇ ਹਰ ਜ਼ਿਲ੍ਹੇ, ਹਰ ਕਸਬੇ ਤੇ ਹਰ ਪਿੰਡ 'ਚ ਪਹੁੰਚਦਾ ਹੈ, ਬਲਕਿ ਇਹ ਫਰਨੀਚਰ ਜਿਹੜਾ ਹੈ ਇਹ ਪੂਰੀ ਦੁਨੀਆ 'ਚ ਜਾਂਦਾ ਹੈ। ਇਸ ਫਰਨੀਚਰ ਦੀ ਸਭ ਤੋਂ ਵੱਡੀ ਖਾਸੀਅਤ ਅਸੀਂ ਤੁਹਾਨੂੰ ਦੱਸੀ ਸੀ ਕਿ ਇਹ ਟਾਹਲੀ ਦੇ ਨਾਲ ਬਣਦਾ ਹੈ, ਯਾਨੀ ਕਿ ਟਾਹਲੀ ਦੀ ਲੱਕੜੀ ਦੇ ਨਾਲ। ਅਗਰ ਉਹਨੂੰ ਇੱਕ ਲਾਈਨ 'ਚ ਦੱਸਣਾ ਹੋਵੇ ਤੇ ਉਹ ਇੱਕ ਲਾਈਨ 'ਚ ਇਹਦੀ ਸਭ ਤੋਂ ਵੱਡੀ ਕੁਆਲਿਟੀ ਇਹ ਵੇ ਕਿ ਇਹ ਟਾਹਲੀ ਦੀ ਲੱਕੜੀ ਨਾਲ ਬਣਾਇਆ ਜਾਂਦਾ ਹੈ। ਤੇ ਅਗਰ ਜਿਹੜਾ ਤੁਹਾਨੂੰ ਫਰਨੀਚਰ ਨਜ਼ਰ ਆ ਰਿਹਾ ਹੁੰਦਾ ਹੈ, ਇਹ ਕਿਸੇ ਵੱਡੀਆਂ ਵੱਡੀਆਂ ਮਸ਼ੀਨਾਂ ਦੇ ਉੱਤੇ ਜਾਂ ਕਿਸੇ ਵੱਡੇ ਵੱਡੇ ਜਿਹਨੂੰ ਕਹਿੰਦੇ ਪ੍ਰੋਜੈਕਟਸ ਦੇ ਉੱਪਰ ਨਹੀਂ ਬਣਦਾ ਹੈਗਾ, ਬਲਕਿ ਇਹਦੇ ਪਿੱਛੇ ਉਹੀ ਦੋ ਹੱਥ ਕਾਰ ਫਰਮਾ ਹੁੰਦੇ ਨੇ। ਇਹਦੇ ਪਿੱਛੇ ਉਹੀ ਕ੍ਰੀਏਟੀਵਿਟੀ, ਉਹੀ ਤਖਲੀਕੀ ਕੰਮ ਹੁੰਦਾ ਹੈ, ਜਿਸ ਕੰਮ ਨੂੰ ਲੈ ਕੇ ਤੇ ਇੱਥੇ ਦੇ ਮਜ਼ਦੂਰ, ਇੱਥੇ ਦੇ ਫਨਕਾਰ, ਇੱਥੇ ਦੇ ਜਿਹੜੇ ਫਨਪਾਰੇ ਤਿਆਰ ਕਰਦੇ ਨੇ ਉਹ ਇਹਨਾਂ ਨੂੰ ਤਿਆਰ ਕਰਦੇ ਨੇ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਕੰਮ ਜਿਹੜਾ ਹੈਗਾ ਇਹ ਕਿੰਨਾ ਔਖਾ ਹੈ ਤੇ ਕਿੰਨੇ ਅਰਸੇ ਤੋਂ ਕਰ ਰਹੇ ਨੇ। ਹਾਂਜੀ ਜੀ, ਅਸਲਾਮ ਵਾਲੇਕੁਮ जी वालेकुम। ਕੀ ਹਾਲ ਚਾਲ ਹੈ? खैरियत। ਕੀ ਨਾਂ ਹੈ ਤੁਹਾਡਾ? नासिर अली। ਅੱਛਾ, ਨਾਸਿਰ ਅਲੀ, ਮੇਰਾ ਵੀ ਇਹੀ ਨਾਂ ਹੈ। ਅੱਛਾ ਨਾਸਿਰ ਸਾਹਿਬ, ਮੈਨੂੰ ਇਹ ਦੱਸੋ ਕਿ ਕਿੰਨੇ ਅਰਸੇ ਤੋਂ ਕਰ ਰਹੇ ਹੋ? ਅਸੀਂ 35 ਸਾਲ ਤੋਂ ਕਰ ਰਹੇ 35 ਸਾਲ ਤੋਂ। ਜੀ। ਅੱਛਾ, 35 ਸਾਲ ਤੋਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਇਸ ਕੰਮ ਦੇ ਵਿੱਚ ਸਿੱਖਣ ਲਈ
ਜਾਂ ਇਸ ਕੰਮ ਦੇ ਵਿੱਚ ਮਹਾਰਤ ਹਾਸਲ ਕਰਨ ਲਈ ਤੁਹਾਨੂੰ ਕਿੰਨਾ ਟਾਈਮ ਲੱਗਿਆ ਸੀ? ਇਹ ਤਕਰੀਬਨ ਅਸੀਂ 35 ਸਾਲ ਹੀ ਸਿੱਖ ਰਹੇ, ਨਵੇਂ ਤੋਂ ਨਵੇਂ ਫਾਰਮੂਲੇ ਆ ਰਹੇ ਨੇ, ਨਵੇਂ ਤੋਂ ਨਵੇਂ ਸਿਲਰ ਲੈਕਰ ਹਾਰਡਨਰ, ਕੋਈ ਨਾ ਕੋਈ ਨਵੀਂ ਸ਼ੈ 2 ਮਹੀਨੇ ਬਾਅਦ 3 ਮਹੀਨੇ ਬਾਅਦ ਆ ਹੀ ਜਾਂਦੀ ਹੈ। ਅਸੀਂ ਨਵੇਂ ਤੋਂ ਨਵਾਂ ਫਿਰ ਕਲਰ ਵੀ ਆ ਜਾਂਦਾ ਹੈ, ਉਸ ਨੂੰ ਵੀ ਅਸੀਂ ਇਸਤੇਮਾਲ ਕਰਨਾ ਹੁੰਦਾ ਹੈ। ਇਹ ਐਵੇਂ ਸਮਝੋ ਕਿ ਅਸੀਂ ਸਿੱਖਦੇ ਹੀ ਪਏ ਹੁੰਦੇ ਹਾਂ, ਨਾਲ ਨਾਲ ਕੰਮ ਕਰ ਵੀ ਰਹੇ ਹੁੰਦੇ ਹਾਂ। ਸਰ ਤੁਸੀਂ ਮੈਨੂੰ ਇਹ ਦੱਸੋ ਕਿ ਫਰਨੀਚਰ ਜਦੋਂ ਨਜ਼ਰ ਆਉਂਦਾ ਹੈ ਪਹਿਲੀ ਲੁੱਕ ਦੇ ਵਿੱਚ, ਪਹਿਲੀ ਨਜ਼ਰ ਦੇ ਵਿੱਚ, ਉਹਦੇ ਵਿੱਚ ਕਲਰ ਜਿਹੜਾ ਹੁੰਦਾ, ਉਹਦੀ ਪਾਲਿਸ਼ ਜਿਹੜੀ ਹੁੰਦੀ ਹੈ ਨਾ, ਉਹ ਬੜੀ ਮਾਇਨੇ ਰੱਖਦੀ ਹੈ। ਜੀ ਜੀ। ਤੇ ਇਹ ਕਿੰਨੇ ਕਿਸਮ ਦੀ ਹੁੰਦੀ ਹੈ, ਸਾਨੂੰ ਥੋੜਾ ਜਿਹਾ ਸਮਝਾਓ ਦੇਸੀ ਤਰੀਕੇ ਨਾਲ। ਅਸਲ ਹੁੰਦਾ ਜੀ ਲੱਕੜੀ ਦੀ ਕੁਆਲਿਟੀ। ਠੀਕ। ਇੱਕ ਪਾਵਾ ਪਿੱਲਰ ਚੱਲ ਰਿਹਾ ਅੱਜ ਕੱਲ੍ਹ, ਕੱਚੀ ਲੱਕੜ ਅਸੀਂ ਹੁਣ ਸੱਦੇ ਹੈ, ਉਹ ਜ਼ਰਾ ਟੇੜਾ ਵੀ ਹੋ ਜਾਂਦਾ ਹੈ, ਉਸ ਤੋਂ ਬਾਅਦ ਜ਼ਰਾ ਖਰਾਬ ਵੀ ਹੋ ਜਾਂਦਾ, ਦਿਮਕ ਲੱਗ ਜਾਂਦੀ ਹੈ। ਜਿਹੜੇ ਅੱਛੀ ਹੁੰਦੀ ਨਾ ਬੰਦ ਮੁੱਢੀ ਦੀ ਲੱਕੜ, ਉਹਦੇ 'ਚ ਇਹ ਹੁੰਦਾ ਕਿ ਉਹ ਜ਼ਰਾ ਕੁਆਲਿਟੀ ਦੀ ਹੁੰਦੀ ਹੈ, ਉਹ ਫਿਨਿਸ਼ ਵੀ ਆ ਜਾਂਦੀ ਹੈ। ਇੱਧਰ ਆ ਮੈਂ ਤੁਹਾਨੂੰ ਇਸ ਤਰ੍ਹਾਂ ਸਮਝਾ ਦਿੰਦਾ। ਹਾਂਜੀ ਹਾਂਜੀ। ਇਹ ਦੇਖੋ ਨਾ, ਇਹ ਸਫੈਦੀ ਲੱਗੀ ਹੈ ਰਹੀ ਹੈ। ਠੀਕ ਹੈ। ਇਹ ਸਫੈਦੀ ਲੱਗੀ ਹੈ ਰਹੀ ਹੈ। ਸਹੀ ਹੈ। ਇਹ ਇਸ ਤੇ ਦਿਮਕ ਆ ਸਕਦੀ ਹੈ, ਜਿਹਨੂੰ ਕਹਿੰਦੇ ਅਸੀਂ ਕੀੜੀ ਆਟਾ ਡਾਂਦਾ, ਇਹ ਕੀੜੀ ਆ ਜਾਂਦੀ ਹੈ। ਠੀਕ ਹੈ। ਇਹ ਲੱਕੜੀ ਅੱਛੀ ਕੁਆਲਿਟੀ ਦੀ ਲੱਗੀ ਹੋ ਰਹੀ ਹੈ। ਇਸ ਤਰ੍ਹਾਂ ਜਿਹੜਾ ਹੈ ਨਾ ਜੀ, ਫਿਰ ਕਲਰ ਆ ਜਾਂਦੇ ਨੇ। ਤੁਸੀਂ ਕਲਰ ਪਸੰਦ ਕਰਦੇ ਹੋ, ਸ਼ੀਸ਼ਮ ਕਲਰ ਹੋ ਜਾਵੇ, ਉਹ ਫਿਰ ਸ਼ੀਸ਼ਮ ਕਲਰ ਅਸੀਂ ਓਰੀਜਨਲ ਕਲਰ ਹੀ ਰੱਖਣਾ ਹੁੰਦਾ, ਜੋ ਲੱਕੜੀ ਦਾ ਥੱਲੋਂ ਫਿਗਰ ਸ਼ਿਗਰ ਸਭ ਕੁਝ ਜਾਏ ਸੀ ਉਹ ਹੀ ਕਰਨਾ। ਅਗਰ ਤੁਸੀਂ ਪੈਪਸੀ ਕਲਰ ਕਹਿੰਦੇ ਹੋ, ਪੈਪਸੀ ਦੇ ਵਿੱਚ ਅਸੀਂ ਫਿਰ ਕਲਰ ਸੱਟ ਕੇ ਉਹਨੂੰ ਜ਼ਰਾ ਡਾਰਕ ਕਰ ਲੈਂਦੇ ਹਾਂ। ਇਸ ਤਰ੍ਹਾਂ ਫਿਰ ਉਹ ਜਿਹੜਾ 2-3 ਵਾਰੀ ਉਹਦੀ ਜ਼ਮੀਨਾਂ ਬਣਾਉਣੀਆਂ, ਫਿਰ ਉਹਦੇ ਉੱਤੇ ਮਾਲ ਸੁੱਟਣਾ, ਸਿਲਰ ਸੁੱਟ ਲਵੀਏ, ਦਾਣਾ ਸੁੱਟ ਲਵੀਏ, ਉਹ ਫਿਰ ਉਸ ਦੀ ਗਸਾਈ ਕਰਨੀ, ਅਖੀਰ ਤੇ ਜਾ ਕੇ ਇਸ ਨੂੰ ਫਿਰ ਅਸੀਂ ਆਰਡਰ ਮਾਰਦੇ ਹਾਂ, ਉਹ ਫਿਨਿਸ਼ ਹੋ ਜਾਂਦਾ। ਅੱਛਾ, ਅਸੀਂ ਸਾਡੇ ਜਿਹੜੇ ਵੇਖਣ ਵਾਲੇ ਆ ਉਹਨਾਂ ਨੂੰ ਅਸੀਂ ਸਾਦਾ ਤਰੀਕੇ ਨਾਲ ਇਹ ਦੱਸਦੇ ਹਾਂ ਕਿ ਇੱਕ ਬੈੱਡ ਜਿਹੜਾ ਹੈ ਜੀ, ਉਹਦੀ ਪਾਲਿਸ਼ ਨੂੰ, ਉਹਦੀ ਰਗੜਾਈ ਨੂੰ ਕਿੰਨਾ ਟਾਈਮ ਲੱਗਦਾ, ਕਿੰਨਾ ਵੇਲਾ ਲੱਗਦਾ ਹੈਗਾ? ਟਾਈਮ ਹੁੰਦਾ ਜੀ, ਉਹ ਵੇਖੋ ਨਾ ਜੀ, ਚੀਜ਼ ਕੁਆਲਿਟੀ ਇਹਦਾ ਮੈਂ ਤੁਹਾਨੂੰ ਇੱਕ ਹੋਰ ਸਮਝਾ ਦੇ। ਜੀ ਜੀ। ਕੁਆਲਿਟੀ ਅਸਲ ਹੁੰਦੀ ਕੁਆਲਿਟੀ ਜੀ। ਇਹ ਹੁਣ ਇਹ ਬੈੱਡ ਬਣਿਆ ਹੋਇਆ ਪਿਆ ਜੀ, ਜੀ। ਇਹ ਹੁਣ ਕੋਈ ਕੁਆਲਿਟੀ ਤਾਂ ਨਹੀਂ ਨਾ। ਸਹੀ ਹੈ। ਅਗਰ ਇੱਕ ਆਦਮੀ ਸਾਨੂੰ 25,000 ਦਾ 30,000 ਦਾ ਬੈੱਡ ਲੈ ਕੇ ਦੇ ਦਿੰਦਾ, ਉਹਦੀ ਫਿਰ ਉਹ ਉਤਨੀ ਹੈ ਕਿ ਜਿਹੜਾ ਅਸੀਂ ਜ਼ਮੀਨ ਬਣਾ ਸਕਨੇ, ਜਿਤਨੀ ਕੋਈ ਦੀ ਫੰਕਸ਼ਨ ਹੈ। ਜੇ ਅਗਰ ਸਾਨੂੰ ਅੱਛਾ ਬੈੱਡ ਦੇਵੇ ਨਾ ਜੀ, ਤੇ ਫਿਰ ਅਸੀਂ ਸ਼ੀਸ਼ੇ ਦੇ ਨਾਲ ਅਸੀਂ ਰੱਖ ਕੇ ਦਿਖਾ ਸਕਦੇ ਹਾਂ ਕਿ ਇਹ ਸ਼ੀਸ਼ਾ ਪਿਆ ਹੈ। ਆਹਾ, ਇਸ ਤਰ੍ਹਾਂ ਹੋ ਜਾਂਦਾ। ਸਹੀ। ਅੱਛਾ, ਜ਼ਿਆਦਾਤਰ ਜਿਹੜਾ ਲਿਆ ਜਾਂਦਾ ਹੈ ਸਮਾਨ, ਜਾਂ ਉਹ ਸਾਡੇ ਪਾਕਿਸਤਾਨ 'ਚ ਦਾਜ ਵਾਸਤੇ ਜ਼ਿਆਦਾਤਰ ਫਰਨੀਚਰ ਲਿਆ ਜਾਂਦਾ ਹੈ, ਤੇ ਡਿਮਾਂਡ ਕੀ ਹੁੰਦੀ ਹੈ ਲੋਕਾਂ ਦੀ? ਅਸਲ ਡਿਮਾਂਡ ਹੁੰਦੀ ਹੈ ਜੀ ਇਸ ਤਰ੍ਹਾਂ ਕਿ ਲੋਕ ਆਖਦਾ ਹੈ ਕਿ ਮੈਨੂੰ ਥੋੜਾ ਸਸਤਾ ਮਿਲ ਜਾਵੇ, ਬਈ 3 ਲੱਖ ਦਾ ਲੈਣਾ ਤੇ 2.5 ਲੱਖ ਦਾ ਮਿਲ ਜਾਵੇ। ਉਹ 2.5 ਲੱਖ 50,000 ਤੋਂ ਬਚਾ ਲੈਂਦਾ ਹੈ, ਲੇਕਿਨ ਉਹ 3 ਮਹੀਨੇ 4 ਮਹੀਨੇ ਕੇ ਬਾਅਦ ਖਰਾਬ ਹੋਣਾ ਸ਼ੁਰੂ ਹੋ ਜਾਏ। ਅਗਰ ਉਹ 50,000 ਰੁਪਏ ਹੋਰ ਦੇ ਦੇਵੇ ਨਾ, ਤੇ ਉਹਦੀ ਕੁਆਲਿਟੀ, ਉਹਦੀ ਜਨਾਬ ਦੇਖ ਸ਼ੇਖ, ਉਹ ਫਿਰ ਸਦੀਆਂ ਸਦੀਆਂ ਚਲਾ ਜਾਂਦਾ। ਉਹ ਤੁਸੀਂ 20 ਸਾਲ ਇਸਤੇਮਾਲ ਕਰੋ, 50 ਸਾਲ ਕਰੋ, 30 ਸਾਲ ਕਰੋ, ਉਹ ਅੱਛਾ ਇਸਤੇਮਾਲ ਹੋ ਜਾਂਦਾ। ਹੁਣ ਇਹ ਬੈੱਡ ਜਿਹੜਾ ਇਹ ਸਸਤਾ ਹੈ, ਉਹ ਮਹਿੰਗਾ ਹੈ। ਇਹਦੇ ਵਿੱਚ ਪਾਲਿਸ਼ ਇਸ ਵੀ ਹੋ ਜਾਣਾ, ਉਹ ਹੀ ਨਿਕਲ ਆਣਾ ਕਲਰ, ਉਹ ਹੀ ਸਭ ਕੁਝ ਹੋ ਜਾਣਾ, ਲੇਕਿਨ ਇਹਦੇ ਤੇ ਉਹਦੇ ਕੁਆਲਿਟੀ ਫਰਕ ਆ ਜਾਣਾ। ਠੀਕ ਹੈ। ਇਸਤੇਮਾਲ ਕਰਸੋ, ਇਹਦੇ ਜੋੜ ਖੋਲ ਜਾਸੇ, ਉਸ ਤੋਂ ਬਾਅਦ ਦਿਮਕ ਦਾ ਖਤਰਾ, ਉਹ ਸਾਰਾ ਇਹਦੇ ਵਿੱਚ ਆ ਜਾਂਦਾ ਹੈ। ਤੇ ਉਹ ਇਸ ਤਰ੍ਹਾਂ ਜੇ ਅਗਰ ਤੁਸੀਂ ਅੱਛਾ ਬੈੱਡ ਲੈ ਲਓ, 50,000 ਰੁਪਏ ਦਿੰਦੇ ਪਏ, ਤੁਸੀਂ 55 ਦਾ ਲੈ ਲਓ, 60 ਦਾ ਲੈ ਲਓ, ਕੁਆਲਿਟੀ ਅੱਛੀ ਲਓ। ਸਾਡਾ ਜਿਹੜਾ ਕੰਮ ਹੈ, ਅਸੀਂ ਤਾਂ ਇਹਨੂੰ ਜ਼ਮੀਨ ਬਣਾਉਣਾ ਹੈ। ਸਹੀ ਹੈ। ਪਲੇਨ। ਠੀਕ ਹੈ। ਜ਼ਮੀਨ ਬਣਾ ਕੇ ਤੇ ਉੱਤੇ ਅਸੀਂ ਮਾਲ ਸੁੱਟ ਦੇਣਾ। ਕਲਰ ਪਾਰਟੀ ਦਾ ਜ਼ਾਤੀ ਹੁੰਦਾ, ਚੈਸ ਕਿ ਅਸੀਂ ਇਹ ਕਲਰ ਕਰਾਣਾ, ਉਹ ਅਸੀਂ ਕਰਕੇ ਦੇ ਸਕਦੇ ਹਾਂ। ਅੱਛਾ ਅੱਛਾ ਅੱਛਾ। ਮੈਨੂੰ ਤੁਸੀਂ ਇਹ ਦੱਸੋ ਕਿ ਨਵੇਂ ਜਿਹੜਾ ਦੌਰ ਸ਼ੁਰੂ ਹੋਇਆ ਹੈ, ਉਹਦੇ ਵਿੱਚ ਪਲਾਸਟਿਕ ਜਿਹੜਾ ਹੈਗਾ ਜੀ ਜੀ, ਉਹ ਇੱਕ ਫੜਦੇ ਲੱਕੜ ਉੱਤੇ ਪਲਾਸਟਿਕ ਦੇ ਕਿੱਲ ਲਾ ਲੂ ਕੇ ਉਹ ਤਿਆਰ ਕਰੀ ਜਾ ਰਹੇ। ਤੁਹਾਡੇ ਕੰਮ ਤੇ ਕਿੰਨਾ ਫਰਕ ਪਿਆ ਉਹਦੇ ਨਾਲ? ਨਹੀਂ, ਉਹ ਫਰਕ ਸਾਨੂੰ ਕੋਈ ਨਹੀਂ ਪਿਆ। ਜਿਹੜੇ ਅੱਛੇ ਲੋਕ, ਸਿਆਣੇ ਲੋਕ ਹੈ ਨਾ ਜੀ, ਸ਼ੀਸ਼ਮ ਹੀ ਹੁੰਦਾ। ਉਹ ਅਗਰ ਟੁੱਟ ਗਿਆ ਤੇ ਫਿਰ ਉਸ ਜੁੜਨਾ ਨਹੀਂ ਹੁੰਦਾ। ਇਹ ਅਸੀਂ ਐਲਫੀਨਾਰ ਜਾਂ ਮੈਜਿਕ ਨਾਲ ਕਿਸੇ ਤਰੀਕੇ ਅਸੀਂ ਉਸ ਨੂੰ ਸਹੀ ਅਸੀਂ ਪਲੇਨ ਕਰ ਲੈਨੇ ਆ, ਉਹ ਜੁੜ ਜਾਂਦਾ। ਸਹੀ ਹੈ। ਅਗਰ ਸ਼ੀਸ਼ੇ ਦਾ ਹੈ, ਉਹ ਪਲਾਸਟਿਕ ਦਾ ਟੁੱਟ ਗਿਆ ਤੇ ਉਹ ਫਿਰ ਸਹੀ ਉਸ ਤਰ੍ਹਾਂ ਲੈਵਲ ਦਾ ਨਹੀਂ ਆਉਂਦਾ। ਅੱਛੇ ਲੋਕ, ਸਿਆਣੇ ਲੋਕ ਉਸ ਨੂੰ ਪਸੰਦ ਨਹੀਂ ਕਰਦੇ। ਓਰੀਜਨਲ ਜਿਹੜਾ ਸ਼ੀਸ਼ਾ ਹੈ ਨਾ, ਉਹ ਨਹੀਂ ਪਸੰਦ ਕਰਦੇ। ਅੱਛਾ ਅੱਛਾ। ਇਸ ਕਾਰਖਾਨੇ 'ਚ ਕਿੰਨੇ ਲੋਕ ਕੰਮ ਕਰ ਰਹੇ ਨੇ ਤੇ ਕੀ ਕੀ ਕਰਦੇ ਨੇ? ਅਸੀਂ 8 ਜਣੇ ਕਰ ਰਹੇ ਹਾਂ ਜੀ।
ਅਸੀਂ ਡੀਕੋ ਪੇਂਟ ਪਾਲਿਸ਼ ਕਰ ਰਹੇ ਹਾਂ ਜੀ। ਠੀਕ ਪਾਲਿਸ਼ ਇਹ ਅੱਜ ਕੱਲ੍ਹ ਆ ਗਈ ਕੁਆਲਿਟੀ ਵਿੱਚ ਹੂੰ ਜਨਾਬ, ਉਹਦੇ ਨਾਂ ਕੀ ਮੈਟ ਪਾਲਿਸ਼ ਆ ਗਈ, ਸ਼ਾਈਨਿੰਗ ਵਾਲੀ ਪਾਲਿਸ਼ ਆ ਗਈ, ਸ਼ੀਸ਼ਾ ਪਾਲਿਸ਼ ਆ ਗਈ। ਉਸ ਤਰ੍ਹਾਂ ਜੇ ਫਿਰ ਜਿਸ ਤਰ੍ਹਾਂ ਗਾਹਕ ਦੀ ਡਿਮਾਂਡ ਹੋਵੇ ਅਸੀਂ ਕਰਕੇ ਦੇ ਦਿੰਦੇ ਹਾਂ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਪਣਾ ਜਿਹੜਾ ਬਹੁਤ ਕੀਮਤੀ ਵੇਲਾ ਦਿੱਤਾ, ਤੁਹਾਨੂੰ ਕੰਮ ਕਰਦੇ ਨੂੰ ਅਸੀਂ ਤੰਗ ਕੀਤਾ ਹੈਗਾ। ਤੇ ਨਾਜ਼ਰੀਨ, ਇਹ ਪਾਲਿਸ਼ ਦਾ ਮਰਹਲਾ ਜਿਹੜਾ ਹੈਗਾ ਇਹ ਤੁਹਾਨੂੰ ਅਸੀਂ ਦਿਖਾਇਆ ਕਿ ਪਾਲਿਸ਼ ਦੀ ਵੇਖਣ ਨੂੰ ਐਵੇਂ ਲੱਗਦਾ ਹੈਗਾ ਕਿ ਬਸ ਇਹ ਬੁਰਸ਼ ਦੇ ਨਾਲ ਕਰ ਦਿੰਦੇ, ਇਸ ਤਰ੍ਹਾਂ ਕੋਈ ਨਹੀਂ ਹੈਗਾ। ਇਹਦੇ ਵਿੱਚ ਬੜਾ ਮੁਸ਼ਕਿਲ ਮਰਹਲਾ ਹੁੰਦਾ ਹੈਗਾ। ਇਹਦੇ ਵਿੱਚ ਜਿਹੜੇ 8 ਕਾਰੀਗਰ ਨੇ ਉਹ ਵਿਚਾਰੇ 16 ਤੋਂ 17 ਘੰਟੇ ਜਿਹੜੇ ਲਾ ਕੇ ਆਪਣੇ ਹੱਥਾਂ ਦੇ ਨਾਲ ਬੜਾ ਔਖੇ ਤਰੀਕੇ ਦੇ ਨਾਲ ਕਰਦੇ ਨੇ। ਤੇ ਉਹਨਾਂ ਨੇ ਇਹ ਵੀ ਚੀਜ਼ ਦੱਸੀ ਹੈਗੀ ਕਿ ਗਾਹਕ ਜਿਹੜਾ ਹੈਗਾ ਉਹ ਤਰੱਦਦ ਹੀ ਨਹੀਂ ਕਰਦਾ ਹੈਗਾ, ਉਹ ਸ਼ੋਰੂਮ ਦੇ ਮਾਲਕ ਕੋਲ ਜਾ ਕੇ ਤੇ ਉਹਦੇ ਕੋਲ ਹੀ ਇੱਕ ਬਣੀ ਬਣਾਈ ਚੀਜ਼ ਚੁੱਕ ਲੈਂਦਾ। ਅਗਰ ਉਹ ਇੱਥੇ ਆਵੇ, ਆ ਕੇ ਉਹਦੇ ਪੈਸੇ ਉੱਥੇ ਵੱਧ ਦੇ ਰਿਹਾ ਇਹਨਾਂ ਨੂੰ ਦਵੇ, ਤੇ ਇਸ ਚੀਜ਼ ਦੀ ਕੁਆਲਿਟੀ ਜਿਹੜੀ ਹੈਗੀ ਆ, ਜਿਹੜੀ ਇੰਪਰੂਵਮੈਂਟ ਜਿਹੜੀ ਹੈਗੀ ਆ, ਉਹ ਮਜ਼ੀਦ ਵੱਧ ਕੇ ਸਾਹਮਣੇ ਆਏਗੀ। ਅਸੀਂ ਤੁਹਾਨੂੰ ਪਾਕਿਸਤਾਨ ਦੇ ਆਖਰੀ ਪੰਜਾਬ ਦੇ ਜ਼ਿਲ੍ਹਾ ਚਨਿਓੜ ਦੀ ਇਸ ਫਰਨੀਚਰ ਮਾਰਕੀਟ ਦਾ ਇਸੇ ਤਰੀਕੇ ਨਾਲ ਵਿਜ਼ਿਟ ਕਰਾਉਂਦੇ ਰਵਾਂਗੇ। ਤੁਹਾਨੂੰ ਇਹਦੇ ਡਿਫਰੈਂਟ ਜਿਹੜੇ ਮਰਹਲੇ ਆ ਉਹ ਵੀ ਦਿਖਾਉਂਦੇ ਰਵਾਂਗੇ। ਤੁਸੀਂ ਸਾਡੇ ਨਾਲ ਜੁੜੇ ਰਹੋ। ਹਾਂਜੀ, ਤੁਹਾਡਾ ਫਿਰ ਸਵਾਗਤ ਹੈ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਾਕਿਸਤਾਨ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ। ਉਸ ਫਰਨੀਚਰ ਮਾਰਕੀਟ ਦੇ ਵਿੱਚ ਸਮਝ ਲਓ ਇੱਕ ਸਮੁੰਦਰ ਹੈਗਾ ਲੋਕਾਂ ਦਾ, ਕ੍ਰੀਏਟਿਵ ਲੋਕਾਂ ਦਾ, ਤਖਲੀਕਕਾਰਾਂ ਦਾ। ਜਿਹੜੇ ਡਿਜ਼ਾਈਨ ਤੁਹਾਨੂੰ ਨਜ਼ਰ ਆਉਂਦੇ ਨੇ, ਇਹਨਾਂ ਡਿਜ਼ਾਈਨਸ ਦੇ ਪਿੱਛੇ ਇੱਕ ਸੋਚ ਕਾਰ ਫਰਮਾ ਹੁੰਦੀ ਹੈ, ਇੱਕ ਸੋਚ, ਇੱਕ ਕ੍ਰੀਏਟੀਵਿਟੀ। ਉਹ ਕੌਣ ਲੋਕ ਨੇ ਜਿਹੜੇ ਇਹ ਡਿਜ਼ਾਈਨ ਤਿਆਰ ਕਰਦੇ ਨੇ? ਸਾਡੇ ਨਾਲ ਮੌਜੂਦ ਨੇ ਇਹ ਇਮਰਾਨ ਸਾਹਿਬ। ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹੈਗੇ ਆ ਕਿ ਇਹ ਜਿੰਨੇ ਵੀ ਡਿਜ਼ਾਈਨ ਬਣਾਉਂਦੇ ਆ, ਜਿਹੜੇ ਸਾਨੂੰ ਵੱਡੀਆਂ ਵੱਡੀਆਂ ਇਮਾਰਤਾਂ ਦੇ ਵਿੱਚ, ਮੰਦਰਾਂ 'ਚ, ਮਸਜਿਦਾਂ 'ਚ, ਦਰਗਾਹਾਂ ਦੇ ਵਿੱਚ ਨਜ਼ਰ ਆਉਂਦੇ ਨੇ, ਉਹਨਾਂ ਡਿਜ਼ਾਈਨਸ ਦੇ ਪਿੱਛੇ ਇਹ ਹੱਥ ਹੁੰਦੇ ਨੇ। ਹਾਂਜੀ ਜੀ, ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ ਸਰ, ਕੀ ਹਾਲ ਚਾਲ ਹੈ? ਉਹਨਾਂ ਦਾ ਕਰਮ ਸ਼ੁਕਰ। ਅੱਛਾ ਸਰ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਕਿੰਨੇ ਅਰਸੇ ਤੋਂ ਤੁਸੀਂ ਇਹ ਡਿਜ਼ਾਈਨ ਦਾ ਕੰਮ ਕਰ ਰਹੇ ਹੋ? ਤਕਰੀਬਨ 30 ਸਾਲ ਹੋ ਗਏ। 30 ਸਾਲ। ਤੇ ਅਸੀਂ ਸਮਝ ਲਈਏ ਕਿ 30 ਸਾਲ ਤੁਹਾਡੇ ਸਿੱਖਣ ਦਾ ਮਰਹਲਾ ਹਲੇ ਵੀ ਜਾਰੀ ਹੈ। ਸਹੀ ਗੱਲ ਹੈ, ਸਾਰੀ ਜ਼ਿੰਦਗੀ ਬੰਦਾ ਸਿੱਖਦਾ। ਅੱਛਾ ਸਰ, ਮੈਨੂੰ ਇਹ ਦੱਸੋ ਤੁਸੀਂ ਕਿ ਜਿੰਨੇ ਵੀ ਡਿਜ਼ਾਈਨ ਤੁਸੀਂ ਬਣਾਉਂਦੇ ਹੋ, ਇਹਦਾ ਜਿਹੜਾ ਖਿਆਲ ਹੁੰਦਾ ਹੈ ਉਹ ਕਿੱਥੋਂ ਆਉਂਦਾ ਹੈ? ਇਹ ਕੋਈ ਤੁਸੀਂ ਬਕਾਇਦਾ ਕਿਤੋਂ ਡਿਜ਼ਾਈਨ ਦੇਖ ਕੇ ਜਾਂ ਆਪਣੀ ਸੋਚ ਦੇ ਨਾਲ ਜਾਂ ਕੋਈ ਜ਼ਿਹਨ ਬਣਾ ਕੇ ਕਿ ਇਹ ਚੀਜ਼ ਇਸ ਤਰ੍ਹਾਂ ਹੋਣੀ ਚਾਹੀਦੀ, ਇਹ ਡਿਜ਼ਾਈਨ ਇੱਥੇ ਹੋਣਾ ਚਾਹੀਦਾ, ਇਹ ਸਾਰਾ ਸਾਨੂੰ ਥੋੜਾ ਸਮਝਾਓ ਝਟਕੇ ਅੰਦਾਜ਼ ਨਾਲ ਕਿ ਕਿਵੇਂ ਹੁੰਦਾ? ਝਟਕੇ ਅੰਦਾਜ਼ ਨਾਲ ਬੜਾ ਸਾਦਾ ਜਿਹਾ ਸਵਾਲ ਹੈ ਜੀ। ਇਹ ਵਿਜ਼ਨ ਹੈ। ਠੀਕ ਹੈ। ਯਾਨੀ ਕਿ ਅੱਜ ਤੋਂ ਤਾਰੀਖ ਦੇ ਵਿੱਚ ਜਿਹੜੇ ਜਿਹੜੇ ਕੰਮ ਹੋਏ ਨੇ, ਮੁਗਲ ਦੇ ਵਿੱਚ ਜਿਹੜੇ ਕੰਮ ਹੋਏ ਨੇ, ਜਾਂ ਮੁਗਲ ਤੋਂ ਪਿੱਛੇ ਜਾਓ ਤੇ ਇਸਲਾਮਿਕ ਟੱਚ ਹੈ, ਫਿਰ ਉਸ ਤੋਂ ਪਿੱਛੇ ਜਾਓ ਸਪੈਨਿਸ਼ ਹੈ, ਤੁਰਕਿਸ਼ ਹੈ, ਉਹ ਅਸੀਂ ਸਟੱਡੀ ਕਰਦੇ ਹਾਂ। ਬੁੱਕਸ ਵੀ ਮਿਲਦੀਆਂ ਨੇ, ਅੱਜ ਕੱਲ੍ਹ ਇੰਟਰਨੈਟ ਦਾ ਦੌਰ ਹੈ ਤੇ ਅਸੀਂ ਉਸ ਚੀਜ਼ ਦੀ ਸਟੱਡੀ ਕਰਦੇ ਹਾਂ। ਫਿਰ ਸਟੱਡੀ ਕਰਨ ਤੋਂ ਬਾਅਦ ਸਾਨੂੰ ਅਗਰ ਮਿਸਾਲ ਤੌਰ ਤੇ ਇੱਕ ਰਿਕੁਆਇਰਮੈਂਟ ਜਿਹੜੀ ਚੀਜ਼ ਹੁੰਦੀ ਹੈ, ਅਸੀਂ ਉੱਥੇ ਡਿਸਾਈਡ ਕਰਤੇ ਹਾਂ ਬਈ ਇੱਥੇ ਕੰਮ ਦਾ ਥੀਮ ਕੀ ਦੇਣਾ, ਉਹਦੇ ਮੁਤਾਬਿਕ ਅਸੀਂ ਫਿਰ ਹਰ ਚੀਜ਼ ਉਹਦੇ ਮੁਤਾਬਕਤ ਨਾਲ ਦਿੰਦੇ ਹਾਂ ਜੀ। ਸਹੀ ਹੈ। ਇਹ ਸਰ, ਤੁਹਾਡੀ ਇਸ ਕੰਪਨੀ ਦਾ ਨਾਮ ਕੀ ਹੈ? ਠੀਕ ਹੈ, ਕਿੰਨੇ ਦੇਰ ਤੋਂ ਕਰ ਰਹੇ ਹੋ? ਸਾਡੀ ਕੰਪਨੀ ਤਕਰੀਬਨ ਵੇਖਿਆ ਜਾਵੇ ਤੇ ਦਾਦੇ ਪੜਦਾਦੇ ਤੋਂ ਹੀ ਚਲਦੀ ਆਂਦੀ ਹੈ ਜੀ। ਸਹੀ ਹੈ। ਤੇ ਪਹਿਲੇ ਬਜ਼ੁਰਗ ਕਰਦੇ ਸੀ ਕੰਮ ਸਾਡੇ ਨਾ, ਆਪਣਾ ਐਂ ਸਮਝੋ ਕਿ ਪੁਰਾਣੇ ਜ਼ਮਾਨੇ ਵਿੱਚ ਇੱਕ ਸੇਪੀ ਸਿਸਟਮ ਹੁੰਦਾ ਸੀ। ਬਿਲਕੁਲ ਇਸ ਤਰ੍ਹਾਂ ਹੀ ਚੀਜ਼ ਦੇ ਕੇ ਖਿਦਮਤਦਾਰ ਹਨ ਉਹਨਾਂ ਦਾ ਜਨਾਬੇ ਲਈ ਸਾਲ ਦੀ ਕਣਕ ਮੁੰਜੀ ਆ ਜਾਣੀ ਹੈ। ਠੀਕ ਹੈ। ਤੇ ਉਹਨਾਂ ਜਨਾਬੇ ਵਾਲੀ ਉਹਨਾਂ ਦੀ ਮਨੀਆਂ, ਪੀੜੀਆਂ, ਦਰਵਾਜ਼ੇ, ਖਿੜਕੀਆਂ, ਛੱਤਾਂ ਉਹ ਬਣਾ ਦੇ ਨੇ। ਠੀਕ ਹੈ।
ਆਸਤਾ ਆਸਤਾ ਵਕਤ ਨੇ ਜਦੀਦ ਕਰਵਟ ਲਈ ਹੈ ਜੀ ਹਾਂ ਤੇ ਉਸ ਤੋਂ ਬਾਅਦ ਫਿਰ ਤਰਤੀਬ ਦੂਈ ਆ ਗਈ ਲੇਕਿਨ ਬਜ਼ੁਰਗ ਸਾਡੇ ਫਿਰ ਦਿਹਾੜੀਆਂ ਤੇ ਆਏ ਕਿਸੇ ਨੂੰ ਮਾਈ ਦੇ ਛੱਡਣੀ ਮਾਈ ਲੈ ਜਾ ਬਈ ਇਸ ਤਰ੍ਹਾਂ ਤਾਜ਼ੀਏ ਉਹਨਾਂ ਬਣਾਏ ਅਕੀਦਤ ਯਾਨੀ ਕਿ ਇਸ ਕੰਮ ਦੇ ਵਿੱਚ ਅਕੀਦਤ ਦਾ ਵੀ ਤਲਕ ਹੈ ਜਿਹੜਾ ਜਿਸ ਅਕੀਦਤ ਤੋਂ ਤਲਕ ਰੱਖਦਾ ਉਸ ਕਿਸਮ ਦੇ ਵਿੱਚ ਉਹ ਆਦਾ ਭਾਈ ਮੇਰੀ ਜਿਹੜੀ ਹੈ ਨਾ ਉਹ ਚੀਜ਼ ਦਰਸਗਾਹ ਹੈ ਜਾਂ ਮੰਦਰ ਹੈ ਜਾਂ ਮਸਜਿਦ ਹੈ ਜਾਂ ਕੋਈ ਗੁਰਦੁਆਰਾ ਹੈ ਉੱਥੇ ਅੱਛਾ ਤੋਂ ਅੱਛਾ ਕੰਮ ਜਿਹੜਾ ਹੈ ਨਾ ਸਨ ਕਾਰੀਗਰ ਕਰਕੇ ਦੇ ਜਿਵੇਂ ਮੁਗਲ ਸੀ ਉਹ ਆਪਣੇ ਦਰਬਾਰਾਂ ਵਿੱਚ ਕੰਮ ਕਰਾਉਂਦੇ ਸੀ ਇਸ ਤਰੀਕੇ ਨਾਲ ਪ੍ਰਮੋਟ ਹੁੰਦਾ ਗਿਆ ਕੰਮ ਜੀ ਤੇ ਫਿਰ ਕਾਰੀਗਰਾਂ ਦੀ ਵੀ ਹੌਸਲਾ ਅਫਜ਼ਾਈ ਹੁੰਦੀ ਰਹੀ ਹੈ ਉਹ ਸ਼ੌਕ ਨਾਲ ਕੰਮ ਕਰਦੇ ਰਹੇ ਨੇ ਫਿਰ ਉਹ ਮੁਤਾਲਾ ਵੀ ਕਰਦੇ ਨੇ ਲੇਕਿਨ ਸਾਡਾ ਬੇਸਿਕਲੀ ਮੁਤਾਲਾ ਸਾਡੇ ਯਾਨੀ ਕਿ ਜਿਹੜੇ ਬਜ਼ੁਰਗਾਂ ਨੇ ਕੰਮ ਕੀਤਾ ਉਹ 100 200 300 ਸਾਲ ਦੀ ਤਾਰੀਖ ਹੈ ਜਿਹੜੀ ਮੁਗਲ ਤਾਜ ਮਹਿਲ ਤੇ ਵੀ ਸਾਡੇ ਬਜ਼ੁਰਗਾਂ ਨੇ ਕੰਮ ਕੀਤਾ ਕੀ ਬਾਤ ਹੈ जी हाँ उस तो इलावा राजस्थान है जिस तरह हवा महल है बड़े बड़े हैं लकड़ी दे और दूए पहले तो पत्थरों के उत्ते काम होता सी फिर उस तो बाद लकड़ी दे उत्ते भी तराश ਤੁਹਾਡੇ ਸਾਹਮਣੇ ਹੀ ਹੈ ਸਾਰਾ ਨਮੂਨਾ ਅੱਛਾ ਕੀ ਇਹ ਮੁਕੰਮਲ ਮੈਂ ਨਾਮ ਪੁੱਛ ਰਿਹਾ ਸੀ ਕਿ ਇਮਰਾਨ ਕੀ ਕਿਸ ਨਾਮ ਤੋਂ ਕੰਪਨੀ ਹੈ ਆਪਣੀ ਸਰ ਇਹ ਪਿਰਜਾ ਵੁੱਡ ਕਨਸੈਪਟ ਦੇ ਨਾਮ ਤੇ ਹਾਂ ਪਿਰਜਾ ਸਾਡਾ ਫੈਮਿਲੀ ਨੇਮ ਹੈ ਜੀ ਠੀਕ ਹੈ ਇਹ ਬੈਕ ਤੇ ਤੁਸੀਂ ਜਾਓ ਤੇ ਰਾਜਪੂਤ ਠੀਕ ਹੈ ਰਾਜਪੂਤ ਫੈਮਿਲੀ ਇੰਡੀਆ ਵਿੱਚ ਵੀ ਹੈ ਤੇ ਜੰਜੂਆ ਰਾਜਪੂਤ ਉਹ ਕੋਈ ਸਿੱਖ ਸਨ ਤੇ ਉਹਨਾਂ ਨੇ ਨਾ ਜੰਜੂਆ ਤੋੜ ਕੇ ਉਹ ਇਸਲਾਮ ਕਬੂਲ ਕੀਤਾ ਉਹ ਸਾਡਾ ਨਾਮ ਵੀ ਜੰਜੂਆ ਰਾਜਪੂਤ ਹੀ ਬਣ ਫਿਰ ਅੱਗੇ ਆ ਕੇ ਸਭ ਕਾਸਟ ਆ ਕੇ ਫਿਰ ਪਿਰਜਾ ਫੈਮਿਲੀ ਤੇ ਫਿਰ ਪਿਰਜਾ ਫੈਮਿਲੀ ਇਸ ਕੰਮ ਕਾਰਵਿੰਗ ਤੇ ਲੱਕੜੀ ਦੀ ਤਰਾਸ਼ ਇਸ ਕੰਮ ਦੇ ਵਿੱਚ ਨਾ ਬਹੁਤ ਜ਼ਿਆਦਾ ਉਹਨਾਂ ਨੇ ਨਾਂ ਕਮਾਇਆ ਜੀ ਠੀਕ ਹੈ ਅੱਛਾ ਪਿਰਜਾ ਸਾਹਿਬ ਮੈਨੂੰ ਇਹ ਦੱਸੋ ਕਿ ਕਿੰਨੀ ਤੁਹਾਡੇ ਕੋਲ ਮੈਨ ਪਾਵਰ ਹੈ ਕਿੰਨੇ ਬੰਦੇ ਤੁਹਾਡੇ ਕੋਲ ਕੰਮ ਕਰ ਰਹੇ ਨੇ ਤੇ ਜ਼ਿਆਦਾਤਰ ਡਿਮਾਂਡਸ ਜਿਹੜੀ ਹੈ ਤੁਹਾਡੇ ਕੋਲ ਉਹ ਕੀ ਹੁੰਦੀ ਹੈ ਸਾਡੇ ਕੋਲ ਸਿਸਟਮ ਜਿਹੜਾ ਹੈ ਨਾ ਉਹ ਬੜਾ ਅਲੱਗਾ ਜੀ ਹੈ ਸਾਡਾ ਸਿਸਟਮ ਹੁੰਦਾ ਕਿ ਇਸ ਦੇ ਵਿੱਚ ਨਾ 700 ਫੀਲਡ ਹੈ ਫਿਟਿੰਗ ਵਾਲੇ ਅਲੱਗਾ ਨੇ ਕਾਰਵਿੰਗ ਵਾਲੇ ਅਲੱਗਾ ਨੇ ਇਨਲੇ ਵਾਲੇ ਅਲੱਗਾ ਨੇ ਆਪਣਾ ਲੱਕੜੀ ਵਾਲਾ ਅਲੱਗਾ ਸ਼ੋਬਾ ਹੈ ਉਹ ਸਾਡੇ ਜਿਹੜੇ ਐਕਸਪਰਟ ਹੁੰਦੇ ਨੇ ਉਹ ਅਸੀਂ ਟੀਮ ਬਣਾਈ ਹੋਈ ਹੈ ਠੀਕ ਹੋ ਗਿਆ ਉਸ ਟੀਮ ਦੇ ਜ਼ਰੀਏ ਨਾ ਉਹ ਜਿੱਥੇ ਕੰਮ ਕਰਨਾ ਚਾਹਣ ਆਪਣੇ ਘਰ ਕਰਨਾ ਚਾਹਣ ਸਾਡੇ ਕੋਲ ਕਰਨਾ ਚਾਹਣ ਉਹਨਾਂ ਦੀ ਮਰਜ਼ੀ ਉੱਥੇ ਅੱਡਾ ਲਾ ਕੇ ਉਹਨਾਂ ਦੀ ਇੱਕ ਚੈਨ ਵਰਕ ਆ ਉਸ ਚੈਨ ਦੇ ਵਿੱਚ ਅਸੀਂ ਚੱਲਦੇ ਹਾਂ ਕਾਰਵਿੰਗ ਵਾਲੇ ਅਲੱਗਾ ਨੇ ਮਾਲ ਕੱਟਰੀ ਇਨਲੇ ਵਾਲੇ ਅਲੱਗਾ ਨੇ ਪਾਲਿਸ਼ਿੰਗ ਵਾਲੇ ਅਲੱਗਾ ਨੇ ਫਿਟਿੰਗ ਵਾਲੇ ਅਲੱਗਾ ਨੇ ਲੱਕੜੀ ਵਾਲਾ ਸ਼ੋਭਾ ਅਲੱਗਾ ਮਸ਼ੀਨ ਵਰਕ ਵਾਲਾ ਸ਼ੋਭਾ ਅਲੱਗਾ ਇਹ 700 ਫੀਲਡਾਂ ਨੇ ਇਹਦੇ ਵਿੱਚ ਅੱਛਾ ਡਿਜ਼ਾਈਨ ਕਿੰਨੀ ਕਿਸਮ ਦੇ ਹੁੰਦੇ ਨੇ ਡਿਜ਼ਾਈਨ ਦੀ ਤਾਂ ਇੰਤਹਾਈ ਕੋਈ ਨਹੀਂ ਜੀ ਠੀਕ ਹੈ ਜਿਹੜੇ ਜ਼ਿਆਦਾਤਰ ਕਾਮਨ ਜਿਹੜੇ ਹੈਗੇ ਨੇ ਜਿੱਦਾਂ ਸਪੈਨਿਸ਼ ਹੈ ਤੁਰਕਿਸ਼ ਨੇ ਮੈਂ ਦੱਸਦਾ ਜੀ ਸਾਡਾ ਜਿਹੜਾ ਪੁਰਾਣਾ ਜਿਹੜਾ ਦੌਰ ਸੀ ਨਾ ਮੁਗਲ ਦੌਰ ਜੀ ਪਹਿਲੇ ਵਕਤ ਮੁਗਲ ਦੌਰ ਦੇ ਉੱਤੇ ਕੰਮ ਹੁੰਦਾ ਪਿਆ ਇਹ ਵੇਖੋ ਨਾ ਸਾਰਾ ਮੁਗਲ ਦੌਰ ਦੇ ਵਿੱਚ ਜਿਸ ਤਰ੍ਹਾਂ ਜਰੋਕੇ ਦਰਵਾਜ਼ੇ ਹਨ ਠੀਕ ਹੋ ਗਿਆ ਠੀਕ ਹੈ ਹੁਣ ਆ ਗਿਆ ਦੌਰ ਮੀਡੀਆ ਦਾ ਤੇ ਮਿਸਾਲ ਤੌਰ ਤੇ ਪੂਰੀ ਦੁਨੀਆ ਇੱਕ ਨੁਕਤੇ ਵਿੱਚ ਆ ਗਈ ਹੈ ਠੀਕ ਹੈ ਜਿਵੇਂ ਤੁਹਾਡਾ ਕੰਪਿਊਟਰ ਹੈ ਠੀਕ ਹੈ ਉਹ ਬੰਦੇ ਰਿਸਰਚ ਕਰਦੇ ਨੇ ਵੇਖਦੇ ਨੇ ਲੋ ਜੀ ਇਹ ਸਪੈਨਿਸ਼ ਆਰਟ ਹੈ ਜਿਵੇਂ ਅਲਹਮਰਾ ਵਿੱਚ ਹੋਇਆ ਹੈ ਤੁਹਾਡਾ ਤੁਰਕੀ ਵਿੱਚ ਹੋਇਆ ਹੈ ਮਸਜਿਦਾਂ ਵਿੱਚ ਹੋਇਆ ਹੈ ਸਾਊਦੀ ਅਰਬ ਵਿੱਚ ਹੋਇਆ ਹੈ ਦੁਬਈ ਵਿੱਚ ਹੋਇਆ ਹੈ ਫਿਰ ਉੱਥੋਂ ਕੋਈ ਚੀਜ਼ ਤੂੰ ਉਹ ਪਸੰਦ ਕਰਦੇ ਨੇ ਸਾਨੂੰ ਕਸਟਮਰ ਕਲਾਇੰਟ ਕਹਿੰਦਾ ਲੋ ਜੀ ਸਾਡੀ ਜਿਹੜੀ ਹੈ ਨਾ ਉਹ ਖਾਹਿਸ਼ ਹੈ ਇਸ ਦੇ ਵਿੱਚ ਤੁਸੀਂ ਡਿਜ਼ਾਈਨ ਕਰ ਦਿਓ ਅਸੀਂ ਮੁੜ ਉਸ ਆਰਕੀਟੈਕਚਰ ਵਿੱਚ ਹੀ ਸਾਰੇ ਡਿਜ਼ਾਈਨ ਕਰਦੇ ਇਹ ਨਹੀਂ ਮਿਕਸ ਅਪ ਨਹੀਂ ਕਰਦੇ ਉਹ ਥੀਮ ਬਣਾ ਕੇ ਉਸ ਥੀਮ ਨੂੰ ਸਾਡੇ ਕੋਲ ਸਟੱਡੀ ਹੁੰਦੀ ਪੂਰੀ ਅਸਾਂ ਨੇ ਜਨਾਬ ਸਰ ਗੰਗਾ ਰਾਮ ਦੀ ਕਿਤਾਬਾਂ ਵੀ ਅਸਾਂ ਪੜ੍ਹੀਆਂ ਨੇ ਬਖਸ਼ ਸਿੰਘ ਇੱਕ ਬਹੁਤ ਵੱਡੇ ਆਰਟਿਸਟ ਹੋਏ ਨੇ ਇੰਡੀਆ ਦੇ ਵਿੱਚ ਉਹਨਾਂ ਦੀ ਕੁਤਬ ਵੀ ਹਨ ਸਾਡੇ ਕੋਲ ਉਹ ਵੀ ਸਹੀ ਫੇਸਾ ਰੱਖੇ ਹੋਏ ਨੇ ਸਾਨੂੰ ਉਹਨਾਂ ਦੇ ਵਿੱਚੋਂ ਜਿਹੜੀ ਚੀਜ਼ ਸਾਨੂੰ ਪਸੰਦ ਆਂਦੀ ਅਸੀਂ ਨੋਟ ਕਰ ਲੈਂਦੇ ਹਾਂ ਉਹ ਨੋਟ ਕਰਕੇ ਫਿਰ ਆਪਣੇ ਕੰਮ ਦੇ ਵਿੱਚ ਉਹਨਾਂ ਨੂੰ ਅਪਲਾਈ ਕਰਦੇ ਹਾਂ ਜੀ ਹਾਂਜੀ ਅੱਛਾ ਮੈਨੂੰ ਤੁਸੀਂ ਇਹ ਦੱਸੋ ਕਿ ਜਿੰਨੇ ਵੀ ਡਿਜ਼ਾਈਨ ਹੁੰਦੇ ਨੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਤਾਂ ਨਹੀਂ ਨਾ ਪਤਾ ਹੋਏਗਾ ਕਿ ਇਹ ਡਿਜ਼ਾਈਨ ਇਸ ਚੀਜ਼ ਹੈ ਡਿਜ਼ਾਈਨ ਦੀ ਵਿੱਚ ਇਹ ਕਿਸਮ ਹੈ ਫਿਰ ਤੁਹਾਡੇ ਕੋਲ ਜ਼ਿਆਦਾਤਰ ਲੋਕ ਜਿਹੜੇ ਆਉਂਦੇ ਨੇ ਉਹ ਕੀ ਤਕਾਜ਼ਾ ਕਰਦੇ ਨੇ ਸਰ ਪਤਾ ਕੀ ਹੈ ਦੁਕਾਨਦਾਰੀ ਹੁੰਦੀ ਹੈ ਨਾ ਅਸਾਂ ਹਰ ਚੀਜ਼ ਦੇ ਸੈਂਪਲ ਬਣਾ ਕੇ ਰੱਖਦੇ ਹਾਂ ਸਹੀ ਹੈ ਉਹ ਪਬਲਿਕ ਨੂੰ ਜਿਹੜੀ ਚੀਜ਼ ਪਸੰਦ ਕਰਦੀ ਆਂਦੇ ਇਹਦੇ ਨਾਲ ਸਾਨੂੰ ਇਹ ਤੁਸੀਂ ਸੋਫਾ ਬਣਾਇਆ ਇਹਦੇ ਨਾਲ ਸਾਨੂੰ ਦਰਵਾਜ਼ਾ ਵੀ ਮੈਚ ਕਰਕੇ ਇਹਦੇ ਨਾਲ ਸਾਨੂੰ ਇਹ ਵੀ ਚੀਜ਼ ਮੈਚ ਕਰਕੇ ਦੇ ਦੇ ਉਹ ਮਰਸਾਨ ਸਮਝ ਲੈਦੀ ਬੰਦੇ ਦਾ ਟੇਸਟ ਕੀ ਹੈ ਇਹ ਕਿਸ ਤਰਫ ਜਾ ਰਿਹਾ ਹੈ ਸਹੀ ਹੈ ਮਿਸਾਲ ਤੌਰ ਤੇ ਹੁਣ ਮਸਜਿਦ ਦਾ ਕੰਮ ਹੈ ਉੱਤੇ ਉਹਦੇ ਵਿੱਚ ਸ਼ਾਦੀ ਹਾਲ ਵਾਲਾ ਕਨਸੈਪਟ ਨਹੀਂ ਦੇ ਸਕਦੇ ਨਾ ਬਿਲਕੁਲ ਇਸ ਤਰ੍ਹਾਂ ਹੁਣ ਤੁਸੀਂ ਅਗਰ ਮਿਸਾਲ ਤੌਰ ਤੇ ਇਮਾਮ ਬਾਰਗਾਹ ਹੈ
ਮਿਸਾਲ ਹੈ ਹੁਣ ਉੱਥੇ ਜਿਹੜੀ ਥੀਮ ਚੱਲਦੀ ਹੈ ਜ਼ਿਕਰ ਹੁੰਦਾ ਠੀਕ ਹੋ ਗਿਆ ਨਾ ਜੀ ਉੱਥੇ ਅਸੀਂ ਕੋਈ ਖੁਸ਼ੀ ਵਾਲਾ ਮਾਹੌਲ ਨਹੀਂ ਬਣਾ ਸਕਦੇ ਅਸੀਂ ਉਹਦੇ ਹਿਸਾਬ ਤੇ ਉਹ ਤਰਤੀਬ ਦਿੰਦੇ ਹਾਂ ਇਸਲਾਮਿਕ ਟੱਚ ਦਿੰਦੇ ਹਾਂ ਇਸਲਾਮਿਕ ਟੱਚ ਹੁਣ ਮੰਦਰ ਹੈ ਮੰਦਰ ਦੇ ਵਿੱਚ ਤੁਸੀਂ ਇਸਲਾਮਿਕ ਟੱਚ ਤਾਂ ਨਹੀਂ ਦੇ ਸਕਦੇ ਇੱਕ ਆਰਟ ਦੀ ਗੱਲ ਹੈ ਆਰਟ ਸਹੀ ਨਾ ਸੇ ਗੁਰਦੁਆਰਾ ਹੈ ਉਹਦੀ ਇੱਕ ਆਪਣੀ ਤਰਤੀਬ ਹੈ ਘਰ ਰਹਿਣ ਉਹਨਾਂ ਦੀ ਆਪਣੀ ਘਰ ਦੇ ਵਿੱਚ ਤੁਸੀਂ ਮਸਜਿਦ ਵਾਲਾ ਥੀਮ ਦੇ ਦਿਓ ਇਹ ਬੇਵਕੂਫੀ ਹੈ ਬਿਲਕੁਲ ਜੀ ਉੱਥੇ ਜ਼ਿਆਦਾਤਰ ਲੋਕ ਅੱਜ ਕੱਲ ਜਿਹੜਾ ਚੱਲ ਰਿਹਾ ਸਪੈਨਿਸ਼ ਚੱਲ ਰਿਹਾ ਯੂਰਪੀਅਨ ਚੱਲ ਰਿਹਾ ਇਟਾਲੀਅਨ ਫਰਨੀਚਰ ਚੱਲ ਰਿਹਾ ਵਿਕਟੋਰੀਅਨ ਫਰਨੀਚਰ ਚੱਲ ਰਿਹਾ ਵਿਕਟੋਰੀਅਨ ਅਲੱਗ ਹੈ ਇਟਾਲੀਅਨ ਅਲੱਗ ਹੈ ਗੋਥਿਕ ਅਲੱਗ ਹੈ ਗ੍ਰੀਕ ਅਲੱਗ ਹੈ ਵਾਹ ਵਾਹ 700 ਹੈ ਨਾ ਸਾਹਿਬ ਉਹ ਵੇਖੋ ਨਾ ਜਿਹੜਾ ਦੁਨੀਆ ਕੋ ਛੋਟੀ ਚੀਜ਼ ਤਾਂ ਨਹੀਂ ਹੈ ਹਰ ਹੁਣ ਤੁਸੀਂ ਮਜ਼ੇ ਦੀ ਗੱਲ ਚਾਈਨੀਜ਼ ਇੱਕ ਅਲੱਗ ਆਰਟ ਹੈ ਨਾ ਵੇਖੋ ਨਾ ਚਾਈਨੀਜ਼ ਦੇ ਵਿੱਚ ਤੁਸੀਂ ਵੇਖੋਗੇ ਇਹ ਉੱਥੇ ਛਤਰੀਆਂ ਦਾ ਕੰਮ ਹੁੰਦਾ ਉੱਥੇ ਜ਼ਿਆਦਾ ਵਾਹ ਕੀ ਬਾਤ ਥੋੜਾ ਜਿਹਾ ਦੱਸ ਦਿਓ ਮਿਸਾਲ ਤੋਂ ਹੁਣ ਚਾਈਨੀਜ਼ ਦੀ ਆਰਚਾਂ ਲੈ ਕੇ ਇਸ ਤਰ੍ਹਾਂ ਕਰਕੇ ਠੀਕ ਹੋ ਗਿਆ ਇਹਦੇ ਉੱਤੇ ਫਿਰ ਤੁਹਾਡੀ ਇਹ ਛਤਰੀ ਆ ਗਈ ਤੁਸੀਂ ਅਗਰ ਨੋਟ ਕਰੋਗੇ ਨੈਟ ਦੇ ਉੱਤੇ ਸਾਰਾ ਇਹ ਤੁਹਾਨੂੰ ਨਜ਼ਰ ਆਵੇਗਾ ਹੁਣ ਇਹ ਚਾਈਨੀਜ਼ ਹੈ ਸਹੀ ਚਾਈਨੀਜ਼ ਤੋਂ ਤੁਸੀਂ ਅਗਰ ਆਪਣਾ ਜਾਂਦੇ ਹੋ ਥਾਈਲੈਂਡ ਵਾਲੇ ਪਾਸੇ ਜਾਪਾਨ ਵਾਲੇ ਪਾਸੇ ਤਕਰੀਬਨ ਮਿਲਦਾ ਜੁਲਦਾ ਹੀ ਮਿਲੇਗਾ ਠੀਕ ਹੈ ਫਿਰ ਤੁਸੀਂ ਇੰਡੀਆ ਚਲੇ ਜਾਓ ਤੇ ਇੰਡੀਆ ਵਾਲਾ ਚੀਜ਼ ਆ ਜਾਏਗੀ ਜਨਾਬੇ ਵਾਲੀ ਇਹ ਵੇਖ ਲਓ ਜੀ ਵਾਹ ਵਾਹ ਇਹ ਤੁਸੀਂ ਸਰਚ ਕਰੋਗੇ ਨਾ ਜੀ ਕੀ ਬਾਤ ਇਹ ਥਮੀਆਂ ਇਹ ਆਚਾਂ ਇਹ ਜਾਲਰਾਂ ਇਹ ਫਿਰ ਜਨਾਬੇ ਵਾਲੀ ਫਿਰ ਉਹਨਾਂ ਦੇ ਉੱਤੇ ਇਹ ਚੀਜ਼ਾਂ ਮਿਸਾਲ ਤੌਰ ਦੇ ਉੱਤੇ ਮਜ਼ੀਦ ਤੁਹਾਨੂੰ ਦੱਸ ਦਿੰਦਾ ਜਾਇਜ਼ ਹੈ ਇਹ ਤੁਹਾਡੇ ਅਗਰ ਤੁਸੀਂ ਗੁਰਦੁਆਰੇ ਵੱਲ ਜਾਓਗੇ ਤੁਹਾਨੂੰ ਇਹ ਚੀਜ਼ ਮਿਲੇਗੀ ਇਹ ਪਾਲਕੀ ਸਟਾਈਲ ਅਰੇ ਵਾਹ ਇਹ ਸਦੇ ਨੇ ਪਾਲਕੀ ਵਾਹ ਠੀਕ ਹੋ ਗਿਆ ਨਾ ਜੀ ਤੁਹਾਨੂੰ ਫੁੱਲ ਜਿਹੜਾ ਨਾ ਸਮਝ ਲੱਗ ਜਾਏਗੀ ਇਹ ਤੁਸੀਂ ਅਗਰ ਅੰਮ੍ਰਿਤਸਰ ਚਲੇ ਜਾਓ ਤੁਹਾਨੂੰ ਇਹ ਆਰਟ ਮਿਲੇਗਾ ਮੈਂ ਤੁਹਾਨੂੰ ਥੋੜਾ ਨਾ ਇੱਕ ਵਜ਼ਾਹਤ ਦੇ ਤੌਰ ਤੇ ਕਰਕੇ ਦੇ ਦਿੱਤੀ ਜੀ ਜੀ ਇਹ ਗੁਰਦੁਆਰਿਆਂ ਦੇ ਵਿੱਚ ਹੀ ਜਨਾਬ ਹੈ ਇਹ ਸਦੇ ਨੇ ਮੋਜ ਪਾਉਂ ਵਾਹ ਇਹ ਪੱਥਰ ਸੱਤਰ ਇਹ ਫਿਰ ਜਨਾਬੇ ਵਾਲੀ ਆ ਗਏ ਇੱਥੇ ਫਿਰ ਉਹ ਕਾਰਵਿੰਗ ਦਿੰਦੇ ਨੇ ਜੀ ਇੱਥੇ ਪਿਲਰ ਮੋਟ ਇਹ ਹੁਣ ਦਰਵਾਜ਼ਾ ਵੀ ਬਣ ਸਕਦਾ ਹੈ ਇੱਥੋਂ ਜਰੋਕੇ ਦੀ ਦੇਣੀ ਹੈ ਤੇ ਫਿਰ ਜਰੋਕੇ ਦੀ ਸੈਟਿੰਗ ਆ ਜਾਂਦੀ ਅਰੇ ਵਾਹ ਅਸੀਂ ਕਹਿੰਦੇ ਆ ਅਸੀਂ ਆਪਣਾ ਨਾ ਚੀਨੀ ਦਾ ਇਹ ਚੀਜ਼ਾਂ ਨਾ ਸਾਡੀਆਂ ਇਹ ਵੇਖੋ ਨਾ ਆਮ ਤੌਰ ਤੇ ਤੁਸੀਂ ਇੰਡੀਆ ਦੇ ਘਰਾਂ ਜਾਓਗੇ ਨਾ ਇਹ ਚੀਜ਼ਾਂ ਤੁਹਾਨੂੰ ਬੜੀਆਂ ਮਿਲਣਗੀਆਂ ਜਿਹਦੇ ਵਿੱਚ ਉਹਨਾਂ ਦਾ ਜਿਹੜਾ ਨਾ ਇਹ ਬੁਖਾਰਚੇ ਸਕਦੇ ਨੇ ਇਹ ਤਾਂ ਇੰਡੀਆ ਦੇ ਵਿੱਚ ਇਹ ਕੰਮ ਬਹੁਤ ਹੁੰਦਾ ਹੈ ਜਿੰਨਾ ਵੀ ਤੁਹਾਡਾ ਹੈ ਨਾ ਇਸ ਦੇ ਉੱਤੇ ਚੱਲਦਾ ਇਹ ਵੇਖੋ ਨਾ ਕੀ ਬਾਤ ਇਹ ਦੇ ਵਿੱਚ ਜਨਾਬੇ ਵਾਲੀ ਤੁਸੀਂ ਮਜ਼ੇ ਦੀ ਗੱਲ ਹੈ ਸਾਡੇ ਘਰਾਂ ਵਿੱਚ ਜੇਜ਼ ਬਣਦੇ ਨੇ ਨਾ ਜੀ ਜੀ ਉਹਨਾਂ ਵਿੱਚ ਵੀ ਮੋੜੇ ਇਸ ਕਿਸਮ ਦੇ ਛੋਟੇ ਛੋਟੇ ਇਹਦੇ ਵਿੱਚ ਨਾ ਕੰਗੇ ਤੇ ਸਰੋਂ ਦੇ ਤੇਲ ਤੇ ਸੁਰਮੀ ਚੂ ਪੁਰਾਣੇ ਜ਼ਮਾਨੇ ਦਾ ਜਿਹੜਾ ਮੇਕਅਪ ਉਹ ਕੱਤਾ ਉੱਤੇ ਲਾ ਕੇ ਨਾ ਇਹ ਉੱਤੇ ਦਿੰਦੇ ਸੀ ਤੇ ਸਾਡੇ ਘਰਾਂ ਵਿੱਚ ਆਮ ਹੁਣ ਵੀ ਪਏ ਨੇ ਹਾਂ ਬਜ਼ੁਰਗਾਂ ਦੇ ਠੀਕ ਹੋ ਗਿਆ ਨਾ ਜੀ ਹੁਣ ਇਹ ਵੇਖੋ ਇਹ ਮਿਸਾਲ ਤੌਰ ਤੇ ਇਹ ਤੁਹਾਡਾ ਦਰਵਾਜ਼ਾ ਇਹਦੇ ਵਿੱਚ ਹੈ ਇਹ ਮੁਗਲਾਂ ਦੇ ਦਰਵਾਜ਼ੇ ਇਹ ਤੁਸੀਂ ਚਲੇ ਜਾਓ ਤਾਜ ਮਹਿਲ ਵਿੱਚ ਕਿਲੇ ਲਾਲ ਕਿਲੇ ਵਿੱਚ ਸ਼ਾਹੀ ਕਿਲੇ ਵਿੱਚ ਤੇ ਇਸ ਤਰ੍ਹਾਂ ਦੇ ਤੁਹਾਨੂੰ ਦਰਵਾਜ਼ੇ ਮਿਲਣਗੇ ਕੀ ਬਾਤ ਵੇਖੋ ਨਾ ਇਹ ਮੁxtਲਿਫ ਕਿਸਮ ਦੇ ਡਿਜ਼ਾਈਨ ਤੇ ਮੋੜੀ ਨਾਲ ਦੇ ਵਿੱਚ ਨਾ ਸੇਪੀ ਸ਼ੀਸ਼ਾ ਬਰਾਸ ਐਲੂਮੀਨੀਅਮ ਮੁxtਲਿਫ ਕਿਸਮ ਦੇ ਨਾ ਵਿੱਚ ਇੰਗਰੂਡ ਕਰਦੇ ਨੇ ਪੱਥਰ ਜੜਦੇ ਸੀ ਇਹ ਤੁਹਾਡੇ ਜ਼ਮਰਦ ਤੁਹਾਡੇ ਆਪਣਾ ਨੀਲਮ ਵਗੈਰਾ ਇਹ ਜਿਹੜੇ ਸਾਡੇ ਪਾਕਿਸਤਾਨ ਵਿੱਚ ਵੀ ਇੰਡੀਆ ਵਿੱਚ ਵੀ ਹਨ ਉਹ ਜੜਦੇ ਸੀ ਅੱਛਾ ਹੁਣ ਇਹ ਤੁਹਾਡਾ ਆ ਗਿਆ ਮੁਗਲ ਠੀਕ ਹੋ ਗਿਆ ਇਹ ਚਾਈਨੀਜ਼ ਆ ਗਿਆ ਜੀ ਹੁਣ ਤੁਸੀਂ ਆ ਜਾਓ ਜੀ ਆਪਣਾ ਇਸਲਾਮਿਕ ਟੱਚ ਦੇ ਵਿੱਚ ਇਸਲਾਮਿਕ ਟੱਚ ਤੇ ਤੁਸੀਂ ਸਾਊਦੀਆ ਚਲੇ ਜਾਓ ਮੱਕਾ ਮਦੀਨਾ ਚਲੇ ਜਾਓ ਉੱਥੇ ਜਨਾਬੇ ਅਲੀ ਨਾਲ ਤੁਹਾਨੂੰ ਇਹ ਚੀਜ਼ਾਂ ਮਿਲਣਗੀਆਂ ਜੀ ਕਿਉਂਕਿ ਉਹ ਇਲਾਕਾ ਰੂਮ ਦੇ ਨਜ਼ਦੀਕ ਹੈ ਨਾ ਜੀ ਤੇ ਰੂਮ ਤੋਂ ਥੋੜਾ ਜਿਹਾ ਤੁਸੀਂ ਜਾਓ ਤੇ ਇਹ ਇਸਲਾਮਿਕ ਆਰਟ ਮਿਡਲ ਈਸਟ ਆਰਟ ਹੈ ਸਿੰਪਲ ਵੀ ਹੋ ਜਾਂਦਾ
ਬਹੁਤ ਜ਼ਿਆਦਾ ਐਮਾਸਟਰ ਦੇ ਵਿੱਚ ਸਾਡਾ ਚੱਲਦਾ ਪਿਆ, UAE ਚੱਲਦਾ ਪਿਆ ਇਹ ਆਰਕੀਟੈਕਚਰ ਸਾਡਾ ਠੀਕ ਹੋ ਗਿਆ। ਇੱਥੇ ਵਿੱਚ ਗੋਲ ਦੇਖ ਲਿਆ, ਵਾਹ ਠੀਕ ਹੋ ਗਿਆ ਨਾ ਵਾਹ ਜੀ ਵਾਹ। ਇਹ ਫਿਰ ਇਹ ਕੰਟੀਨਿਊ ਹੋਏਗਾ ਜੀ ਤੁਹਾਡਾ, ਇਹ ਕੰਟੀਨਿਊ ਹੋਏਗਾ ਇਸ ਤਰ੍ਹਾਂ ਕਰਕੇ ਫਿਰ ਤੁਸੀਂ ਚਲੇ ਜਾਓ ਜੀ। ਤੁਹਾਡਾ ਅੱਲਾ ਭਲਾ ਕਰੇ। ਈਰਾਨ ਵਾਲੀ ਸਾਈਡ ਤੇ ਜੀ ਉਹਦੇ ਥੋੜਾ ਜਿਹਾ ਮੁਗਲ ਔਰ ਤੁਹਾਡਾ ਜਿਹੜਾ ਮਿਡਲ ਈਸਟ ਇਹ ਮਿਕਸ ਹੋ ਗਿਆ, ਮਿਕਸ ਥੋੜ੍ਹਾ ਹੋ ਜਾਂਦਾ, ਜਿਹਾ, ਠੀਕ ਹੈ। ਹੋ ਗਿਆ। ਇਹ ਦੇਖੋ ਨਾ ਇੱਕ ਜੁਰਾਕੇ ਦੇ ਹਿਸਾਬ ਤੇ ਹਾਂਜੀ ਹੁਣ ਤੁਸੀਂ ਸਪੇਨ ਚਲੇ ਜਾਓ ਤੇ ਸਪੇਨ ਤਗਰਨਾਤਾ ਵਿੱਚ ਅਲਹਮਰਾ ਵਿੱਚ ਉਹਨਾਂ ਨੇ ਮੁਸਲਮਾਨਾਂ ਨੇ ਜਿਹੜੀ 700 ਸਾਲ 800 ਸਾਲ ਹਕੂਮਤ ਕੀਤੀ ਹੈ ਆਰਕੀਟੈਕਚਰ ਦੇ ਵਿੱਚ ਅਖੀਰ ਕਰ ਦਿੱਤੀ, ਇਸ ਤਰ੍ਹਾਂ ਹੀ ਅਖੀਰ ਕਰ ਦਿੱਤੀ। ਉਹਦੇ ਵਿੱਚ ਬੜੇ ਉਹਦੇ ਵਿੱਚ ਨਾ ਬਹੁਤ ਜ਼ਿਆਦਾ ਮੀਨਾਕਾਰੀ, ਮਿਸਾਲ ਤੌਰ ਤੇ ਇਹ ਜਾਲੀ ਵਰਕ ਦੀ ਹੁਣ ਇਤਨਾ ਟਾਈਮ ਨਹੀਂ ਮੈਂ ਤੁਹਾਨੂੰ ਐਕੂਰੇਸੀ ਇਹ ਸਾਰਾ ਕੰਮ ਤਕਰੀਬਨ ਮੈਂ ਸਮਝ ਰਿਹਾ ਮੈਂ ਮਜ਼ੀਦ ਤੁਹਾਨੂੰ ਕੀ ਬਾਤ ਹੈ। ਠੀਕ ਹੈ ਪ੍ਰਿੰਸ ਸਾਹਿਬ, ਮੈਨੂੰ ਇਹ ਦੱਸੋ ਤੁਸੀਂ ਆਖਰੀ ਗੱਲ ਆਪਾਂ ਕਰਾਂਗੇ, ਤੁਹਾਡਾ ਕਮਾਲ ਦਾ ਵਰਕ ਹੈ, ਆਊਟ ਕਲਾਸ ਹੈ। ਮੈਨੂੰ ਹੁਣ ਤੁਸੀਂ ਇਹ ਦੱਸੋ ਕਿ ਇਹ ਜਿੰਨਾ ਵੀ ਵਰਕ ਤੁਸੀਂ ਕਰ ਰਹੇ ਹੋ, ਜਿੰਨਾ ਵੀ ਹੁਣ ਤੱਕ ਤੁਸੀਂ ਲੱਖਾਂ ਡਿਜ਼ਾਈਨ ਬਣਾਏ ਹੋਣਗੇ, ਠੀਕ ਹੈ, ਤੁਹਾਨੂੰ ਉਹ ਡਿਜ਼ਾਈਨ ਬਣਾਉਂਦਿਆਂ ਸਮੇਂ ਜਾਂ ਉਸ ਬਣਾਉਂਦਿਆਂ ਵੇਲੇ ਸ਼ੌਕ ਜਿਹੜਾ ਸੀ ਉਹ ਤੁਹਾਨੂੰ ਖਿੱਚਦਾ ਸੀ ਇਸ ਕੰਮ ਵੱਲ, ਮਿਹਨਤ ਜਿਹੜੀ ਸੀ ਉਹ ਖਿੱਚਦੀ ਸੀ ਕਿਉਂਕਿ ਤੁਹਾਡੇ ਬਾਪ ਦਾਦਾ ਦਾ ਕੰਮ ਹੈ, ਤੇ ਤੁਹਾਨੂੰ ਕਿਹੜੀ ਚੀਜ਼ ਨੇ ਅਟਰੈਕਟ ਕੀਤਾ ਕਿ ਤੁਸੀਂ ਐਸੇ ਫੀਲਡ ਨੂੰ ਹੀ ਚੂਜ਼ ਕੀਤਾ ਹੈਗਾ? ਸਰ ਜੀ ਬਚਪਨ ਤੋਂ ਨਾ ਅਸੀਂ ਘਰ ਜਾਣਾ ਤੇ ਬਜ਼ੁਰਗ ਵਾਲੇ ਸਾਹਿਬ ਘਰ ਵੀ ਕੰਮ ਕਰਦੇ ਸੀ, ਕਾਰਵਿੰਗ ਵੀ ਕਰਦੇ ਸੀ, ਸਟੱਡੀ ਕੀਤੀ ਹੈ ਉੱਥੇ ਜਿੱਥੇ ਸਾਡੀ ਦੁਕਾਨਦਾਰੀ ਸੀ ਜਾਂ ਵਰਕਸ਼ਾਪ ਸੀ ਉੱਥੇ ਜਾਣਾ, ਉੱਥੇ ਵੀ ਉਹ ਗੱਲ ਘਰਾਂ ਦੇ ਵਿੱਚ ਆਪਸ ਵਿੱਚ ਭਾਈ ਬੈਠ ਕੇ ਜਾਂ ਕਾਰੀਗਰ ਬੈਠ ਕੇ ਗੈਦਰਿੰਗ ਹੋਣੀ ਉੱਥੇ ਵੀ ਇਹੀ ਗੱਲ ਤੇ ਉਹ ਸਾਡੇ ਜਿਹੜੀ ਨਹੀਂ ਸਮਝੋ ਖੂਨ ਰਚ ਗਿਆ ਮੋੜ, ਯਾਨੀ ਕਿ ਵਿਜ਼ਨ ਤਾਂ ਸਾਡਾ ਪਹਿਲੇ ਹੀ ਬਣ ਗਿਆ। ਸਹੀ ਹੈ। ਫਿਰ ਉਹਨੂੰ ਬਾਕਾਇਦਾ ਜਿਹੜਾ ਹੈ ਨਾ ਪ੍ਰੈਕਟੀਕਲ ਵਿੱਚ ਆਉਣ ਵਾਸਤੇ ਉਹ ਫਿਰ ਮਿਹਨਤ ਕਰਨੀ ਪੈਂਦੀ, ਉਹ ਮਿਹਨਤ ਕਰਨ ਤੋਂ ਬਾਅਦ ਉਹ ਚੀਜ਼ ਆਉਂਦੀ ਹੈ। ਬਹੁਤ ਸ਼ੁਕਰੀਆ ਵਰੇਜਾ ਸਾਹਿਬ, ਤੁਸੀਂ ਆਪਣਾ ਕੀਮਤੀ ਵੇਲਾ ਜਿਹੜਾ ਸਾਨੂੰ ਦਿੱਤਾ। ਨਾਜ਼ਰੀਨ, ਇਹ ਜਿਹੜਾ ਆਰਟਿਸਟਿਕ ਕੰਮ ਜਿਹੜਾ ਹੈਗਾ ਉਹੀ ਖੂਬਸੂਰਤੀ ਹੈ ਇਸ ਸ਼ਹਿਰ ਦੀ, ਇਸ ਜ਼ਿਲ੍ਹੇ ਦੀ, ਚਨਿਓਟ ਦੀ, ਕਿ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਲੋਕ ਜਿਹੜੇ ਨੇ, ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ ਹੈਗੇ, ਜਿਹੜੇ ਬੈਠ ਕੇ ਘਰ ਦੇ ਵਿੱਚ ਆਪਣੀ ਵਰਕਸ਼ਾਪ ਦੇ ਵਿੱਚ ਆਪਣੇ ਕੰਮ ਵਾਲੀ ਜਗ੍ਹਾ ਦੇ ਥਾਂ ਤੇ ਬਹਿ ਕੇ ਜਿਹੜਾ ਇਹ ਕੰਮ ਕਰ ਰਹੇ ਨੇ, ਅੜੇ ਡਿਜ਼ਾਈਨ ਤੁਹਾਨੂੰ ਨਜ਼ਰ ਆਉਂਦੇ ਨੇ, ਇਹ ਖੂਬਸੂਰਤੀ ਜਿਹੜੀ ਤੁਹਾਨੂੰ ਨਜ਼ਰ ਆਉਂਦੀ ਹੈਗੀ ਹੈ, ਇਹਨਾਂ ਖੂਬਸੂਰਤੀ ਪਿੱਛੇ ਵਰੇਜਾ ਸਾਹਿਬ ਵਰਗੇ ਹੱਥ ਜਿਹੜੇ ਨੇ, ਉਹਨਾਂ ਦੀ ਸੋਚ ਜਿਹੜੀ ਹੈਗੀ ਹੈ ਉਹ ਦਾਖਲ ਹੈਗੀ ਹੈ। ਤੇ ਇਸ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਸਜਿਦਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਜਿਹੜੇ ਨਜ਼ਰ ਆ ਰਹੇ ਹੁੰਦੇ ਨੇ, ਉਹ ਇਹਨਾਂ ਕ੍ਰੀਏਟਿਵ ਲੋਕਾਂ ਦਾ ਸ਼ਾਹਕਾਰ ਹੁੰਦਾ ਹੈ। ਇੰਡੋਜ਼ ਟੀਵੀ ਦੇ ਤੁਸੀਂ ਨਾਲ ਰਹਿਣਾ ਹੈ ਕਿਉਂਕਿ ਅਸੀਂ ਤੁਹਾਨੂੰ ਫਰਨੀਚਰ ਦੀ ਮੁਕੰਮਲ ਫਿਨਿਸ਼ਿੰਗ ਤੇ ਛੋਟੀ ਦਸਤਕਾਰੀਆਂ ਜਿਹੜੇ ਘਰ ਦੇ ਵਿੱਚ ਲੋਕ ਕੰਮ ਕਰਦੇ ਆ ਉਹਨਾਂ ਨਾਲ ਵੀ ਮਿਲਵਾਉਣਾ ਹੈ। ਤੁਸੀਂ ਸਾਡੇ ਨਾਲ ਰਹੋ।